ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕਿਆ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਤੋਂ ਪਹਿਲਾਂ ਸਾਡੇ ਸਹਿਯੋਗੀਆਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਮੋਹਨ ਚੀਮਾ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਜਿਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹ 2 ਦਿਨਾਂ ਤੋਂ ਜਿਹੜਾ ਆ ਮੀਟਿੰਗ ਕਰ ਰਿਹਾ ਸੀ। ਤੇ ਅੱਜ ਜਿਹੜੇ ਫੈਡ ਦੇ ਚੇਅਰ ਹੈਗੇ ਆ ਜਰੋਮੀ ਪਾਵਲ, ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਅਸੀਂ ਇੰਟਰਸਟ ਰੇਟ ਵਧਾਉਣ ਨਹੀਂ ਜਾ ਰਹੇ ਹੈਗੇ। ਸੋ ਕਲੋਜ਼ ਟੂ ਜ਼ੀਰੋ ਹੀ ਜਿਹੜੇ ਆ ਸੈਂਟਰਲ ਬੈਂਕ ਦੇ ਹੈਗੇ ਆ ਇੰਟਰਸਟ ਰੇਟ ਉਹ ਰਹਿਣਗੇ। ਸੋ ਇਹਦੇ ਨਾਲ ਜਿਹੜੇ ਸਟਾਕ ਮਾਰਕੀਟ ਆ ਉਹ ਜਿਹੜੀ ਤਿੰਨੇ ਹੀ ਉਹ ਕਾਫੀ ਡਾਊਨ ਗਈਆਂ ਹੈਗੀਆਂ। ਜੀ, ਉਹਨਾਂ ਨੇ ਕਿਹਾ 2023 ਦੇ ਵਿੱਚ ਜਾ ਕੇ ਇੰਟਰਸਟ ਰੇਟ ਆ ਜਿਹੜੇ ਉਹ ਵਧਾਏ ਜਾਣਗੇ। ਹਾਲ ਦੀ ਘੜੀ ਜਿਹੜੇ ਆ ਉਹ ਉਸੇ ਤਰੀਕੇ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਰਹਿਣਗੇ। ਉਹਨਾਂ ਨੇ ਇਹ ਵੀ ਜਿਹੜਾ ਕਿਹਾ ਵੀ ਮਹਿੰਗਾਈ ਹਾਲ ਦੀ ਘੜੀ ਥੋੜ੍ਹੇ ਚਿਰ ਵਾਸਤੇ ਜਿਹੜੀ ਉਹ ਜ਼ਰੂਰ ਰਹੂਗੀ। ਅਗਲੇ ਸਾਲ ਉਹਨਾਂ ਨੇ ਕਿਹਾ ਵੀ ਜਿਹੜੇ ਇਨਫਲੇਸ਼ਨ ਆ ਉਸ 'ਤੇ ਘਟਣ ਦੀ ਜਿਹੜੀ ਆ ਉਹ ਉਮੀਦ ਜ਼ਰੂਰ ਉਹਨਾਂ ਨੇ ਲਾਈ ਆ। ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਰੇਟ ਹਾਈਕਸ ਕਰਨੀਆਂ ਸੀ ਇਨਫਲੇਸ਼ਨ ਦੇ ਵਧਣ ਦੇ ਕਰਕੇ, ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਇਸ ਸਾਲ ਨਹੀਂ, ਉਹ ਹੁਣ ਆਉਣ ਵਾਲੇ ਜਿਹੜੇ ਕੁਛ ਸਾਲਾਂ ਬਾਅਦ 2023 ਦੇ ਵਿੱਚ ਜਿਹੜੇ ਆ ਉਹ ਇਸ ਨੂੰ ਵਧਾ ਸਕਦੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਰਾਸ਼ਟਰਪਤੀ ਅਮਰੀਕਾ ਦੇ ਬਾਈਡਨ ਅਤੇ ਰੂਸੀ ਰਾਸ਼ਟਰਪਤੀ ਪੁਤਿਨ, ਉਹਨਾਂ ਦੇ ਦਰਮਿਆਨ ਜਿਹੜੀ ਅੱਜ ਗੱਲਬਾਤ ਜਿਹੜੀ ਹੋਈ ਸੀ, ਜਿਸ ਦਾ ਜ਼ਿਕਰ ਆਪਾਂ ਸਵੇਰੇ ਵੀ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਦੋਨਾਂ ਨੇ ਵੱਖੋ ਵੱਖਰੇ ਜਿਹੜੇ ਆਪਣੀਆਂ ਪ੍ਰੈਸ ਕਾਨਫਰੰਸ ਕੀਤੀਆਂ। ਅਤੇ ਅੱਜ ਜਿਹੜੀ ਜਦੋਂ ਬਾਈਡਨ ਹੁਣੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਇੱਕ ਉਹ ਪੱਤਰਕਾਰ ਦੇ ਨਾਲ ਤੱਤੇ ਵੀ ਜਿਹੜੇ ਉਹ ਹੋ ਗਏ ਅਤੇ ਉਂਗਲ ਹਿਲਾਉਂਦੇ ਹੋਏ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਇੱਦਾਂ ਦੇ ਕਿਹਾ ਵੀ ਤੂੰ ਇਸ ਬਿਜ਼ਨਸ ਦੇ ਵਿੱਚ ਕਾਹਤੇ ਜਿਹੜਾ ਹੈਗਾ ਯੂ ਆਰ ਇਨ ਰੋਂਗ ਬਿਜ਼ਨਸ। ਸੋ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਆ ਉਹ ਗੁੱਸਾ ਜਿਹੜਾ ਉਹ ਝਲਕਿਆ। ਇਹ CNN ਦੀ ਇੱਕ ਜਰਨਲਿਸਟ ਕੇਟਲਿਨ ਕੋਲਿਨਜ਼, ਜਦ ਉਹਨਾਂ ਨੇ ਸਵਾਲ ਉਹਨਾਂ ਨੂੰ ਪੁੱਛਿਆ ਵੀ ਵਾਈ ਆਰ ਯੂ ਬੀ ਸੋ ਕੌਨਫੀਡੈਂਟ ਵੀ ਹੀ ਵਿਲ ਚੇਂਜ ਹਿਜ਼ ਬਿਹੇਵੀਅਰ, ਵੀ ਪੁਤਿਨ ਦੇ ਬਾਰੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਹਾਨੂੰ ਕੀ ਲੱਗਦਾ ਵੀ ਇੱਦਾਂ ਕਿਉਂ ਆ, ਅਤੇ ਉਸ ਦੇ ਉੱਤੇ ਜਿਹੜਾ ਉਹ ਗੁੱਸਾ ਕਰ ਗਏ। ਅਤੇ ਬਾਅਦ ਦੇ ਵਿੱਚ ਕਿਹਾ ਵੀ ਮੈਂ ਕੌਨਫੀਡੈਂਟ ਸ਼ਬਦ ਜਿਹੜਾ ਬਿਲਕੁਲ ਨਹੀਂ ਸੀ ਵਰਤਿਆ। ਮੈਂ ਜਿਹੜਾ ਇਹ ਕਿਹਾ ਸੀਗਾ ਵੀ ਸਾਨੂੰ ਆਪਣਾ ਬਿਹੇਵੀਅਰ ਆ ਉਹ ਚੇਂਜ ਕਰਨਾ ਪਊਗਾ, ਨਾਲ ਹੀ ਬਾਕੀ ਸਾਰੇ ਮੁਲਕਾਂ ਨੂੰ, ਤਾਂ ਜੋ ਰੂਸ ਦੀ ਜਿਹੜੀ ਸਟੈਂਡਿੰਗ ਆ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਉਹ ਥੱਲੇ ਆ ਸਕੇ। ਸੋ ਇਸ ਤੋਂ ਪਹਿਲਾਂ ਵੀ ਅੱਜ ਜਿਹੜੇ ਆ ਪੱਤਰਕਾਰਾਂ ਦੇ ਨਾਲ ਜਿਹੜੇ ਰੂਸੀ ਰਾਸ਼ਟਰਪਤੀ ਦੇ ਜਿਹੜੇ ਉਹਨਾਂ ਦੇ ਨਾਲ ਸਿਕਿਉਰਿਟੀ ਵਾਲੇ ਸੀ, ਉਹਨਾਂ ਦੇ ਨਾਲ ਵੀ ਜਿਹੜਾ ਆ ਇੱਕ ਹਿਸਾਬ ਦੇ ਨਾਲ ਧੱਕਾ ਮੁੱਕੀ ਵੀ ਜਿਹੜੀ ਉਹ ਹੋਈ ਸੀ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਜਿਹੜੀ ਉਹ ਨਹੀਂ ਆ ਰਹੀ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜਾ ਆ ਪ੍ਰੈਜ਼ੀਡੈਂਟ ਪੁਟਿਨ ਨੂੰ ਇੱਕ ਟਾਈਮ ਦੇ ਉੱਤੇ ਕਿਲਰ ਸ਼ਬਦ ਵੀ ਜਿਹੜਾ ਵਰਤਿਆ ਸੀਗਾ। ਪਰ ਅੱਜ ਜਿਹੜੇ ਆ ਉਹਨਾਂ ਨੇ ਆਪਣੀ ਟੋਨ ਥੋੜ੍ਹੀ ਜਿਹੀ ਡਾਊਨ ਰੱਖੀ
ਤੇ ਕਾਫੀ ਇਸ਼ੂਜ਼ ਜਿਹੜੇ ਆ ਉਹਨਾਂ ਦੇ ਉੱਤੇ ਗੱਲਬਾਤ ਹੋਈ ਹੈਗੀ ਆ। ਆਪਾਂ ਦੱਸਿਆ ਸੀ ਹੈਕਰਸ ਨੂੰ ਲੈ ਕੇ, ਜਿਹੜੇ ਇੱਥੇ ਦੇ ਫੌਜੀ ਜਾਂ ਲੋਕਾਂ ਨੂੰ ਉੱਥੇ ਫੜਿਆ ਗਿਆ ਹੈਗਾ ਸਪਾਈ ਕੇਸ ਦੇ ਵਿੱਚ। ਸੋ ਉਹ ਡਿਟੇਲਸ ਜਿਹੜੀਆਂ ਉਹ ਆਉਣੀਆਂ ਹਜੇ ਬਾਕੀ ਆ, ਉਹ ਆਪਾਂ ਤੁਹਾਡੇ ਨਾਲ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ। ਜੀ, ਅੱਜ ਹਾਊਸ ਨੇ ਜਿਹੜਾ ਜੂਨਟੀਨਥ ਆ ਉਸ ਨੂੰ ਫੈਡਰਲ ਹੌਲੀਡੇ ਦੇ ਲਈ ਜਿਹੜਾ ਬਿੱਲ ਆ ਉਹ ਵੀ ਪਾਸ ਕਰ ਦਿੱਤਾ। ਸੈਨੇਟ ਦੇ ਵਿੱਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਸੀ ਅਤੇ ਅੱਜ ਹਾਊਸ ਦੇ ਵਿੱਚ ਇਸ ਦੇ ਉੱਤੇ ਵੋਟਿੰਗ ਜਿਹੜੀ ਉਹ ਹੋਈ। 14 ਦੇ ਮੁਕਾਬਲੇ 415 ਵੋਟਾਂ ਦੇ ਨਾਲ ਹਾਊਸ ਦੇ ਵਿੱਚ ਇਹ ਬਾਈਪਾਰਟੀਜ਼ਨ ਜਿਹੜੀ ਸਪੋਰਟ ਦੇ ਨਾਲ ਇਹ ਬਿੱਲ ਪਾਸ ਹੋਇਆ ਅਤੇ ਹੁਣ ਰਾਸ਼ਟਰਪਤੀ ਬਾਈਡਨ ਦੇ ਜਿਹੜੇ ਡੈਸਕ 'ਤੇ ਜਾਊਗਾ ਇਸ ਦੇ ਲਈ ਸਾਈਨ ਹੋਣ ਦੇ ਲਈ। ਇਸ ਦੇ ਜਿਹੜੇ ਬਿੱਲ ਪਾਸ ਦੇ ਹੋਣ ਦੇ ਨਾਲ, ਕਾਨੂੰਨ ਬਣਨ ਦੇ ਨਾਲ ਜਿਹੜਾ ਕਿ ਇਹ ਜੂਨਟੀਨਥ ਆ ਉਸ ਨੂੰ ਇੱਕ ਫੈਡਰਲ ਛੁੱਟੀ ਦਾ ਦਰਜਾ ਜਿਹੜਾ ਉਹ ਮਿਲ ਜਾਵੇਗਾ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਉਹ ਜਿਹੜੀ ਆ ਵਾਟਰ ਬਾਲ ਆ ਉਸ ਨੂੰ ਬਣਾਉਣ ਜਾ ਰਹੇ ਹੈਗੇ ਆ। ਇਹਦੇ ਲਈ ਉਹਨਾਂ ਨੇ $250 ਮਿਲੀਅਨ ਦੀ ਜਿਹੜੀ ਡਾਊਨ ਪੇਮੈਂਟ ਆ ਉਹ ਵੀ ਜਿਹੜੀ ਅਨਾਊਂਸ ਕੀਤੀ ਆ, ਅਤੇ ਲੋਕਾਂ ਤੋਂ ਜਿਹੜੇ ਡੋਨੇਸ਼ਨ ਦੀ ਵੀ ਮੰਗ ਕੀਤੀ ਆ, ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਪ੍ਰੋਜੈਕਟ ਮੈਨੇਜਰ ਜਿਹੜਾ ਆ ਉਸ ਨੂੰ ਹਾਇਰ ਕੀਤਾ ਜਾਊਗਾ। 450 ਮੀਲ ਦਾ ਬਾਰਡਰ ਟੈਕਸਸ ਦੇ ਨਾਲ ਜਿਹੜਾ ਹੈਗਾ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ 'ਤੇ ਬਣਿਆ ਸੀ, ਉੱਥੇ ਵਾਟਰ ਬਾਲ ਬਣੀ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਰੋਕ ਦਿੱਤਾ ਗਿਆ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਆਏ ਹੈਗੇ ਆ। ਸੋ ਉਸ ਨੂੰ ਜਿਹੜਾ ਕੰਟੀਨਿਊ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਆ। ਜੀ, ਇਹ ਜਦੋਂ 2016 ਦਾ ਕੈਂਪੇਨ ਚੱਲਦਾ ਸੀਗਾ, ਮੈਕਸੀਕੋ ਨੇ ਪੇ ਕਰਨਾ ਸੀਗਾ ਅਤੇ ਹੁਣ ਲੋਕਾਂ ਤੋਂ ਮੰਗ ਕੇ ਜਿਹੜੇ ਆ ਇਹ ਡਾਲਰ ਇਕੱਠੇ ਕਰ ਰਹੇ ਆ ਅਤੇ ਇਨਫੈਕਟ ਇਵੈਂਚੁਅਲੀ ਜਿਹੜੇ ਅਮਰੀਕਨ ਲੋਕਾਂ ਨੂੰ ਹੀ ਪੇ ਕਰਕੇ ਜਿਹੜਾ ਆ ਇਹ ਬਾਰਡਰ ਵਾਲ ਜਿਹੜੀ ਹੁਣ ਬਣਾਉਣੀ ਪੈ ਰਹੀ ਹੈਗੀ ਆ। ਅਤੇ ਦੂਜੇ ਪਾਸੇ ਜਿਹੜੇ ਬਿਜਲੀ ਦੇ ਕੱਟ ਉਸ ਦੇ ਸੰਬੰਧਿਤ ਜਿਹੜਾ ਆ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਹੀਟ ਵੇਵ ਦੇ ਚੱਲਦਿਆਂ ਕੈਲੀਫੋਰਨੀਆ ਦੀ ਗ੍ਰਿਡ ਆ ਉਸ ਦੇ ਉੱਤੇ ਜਿਹੜਾ ਆ ਉਹ ਕਾਫੀ ਜ਼ੋਰ ਜਿਹੜਾ ਉਹ ਪੈ ਰਿਹਾ ਹੈ। ਗ੍ਰਿਡ ਓਪਰੇਟਰਸ ਲੋਕਾਂ ਨੂੰ ਕਹਿ ਰਹੇ ਆ ਵੀ ਇਲੈਕਟ੍ਰਿਸਿਟੀ ਜਿਹੜੀ ਉਸ ਨੂੰ ਕੰਜ਼ਰਵ ਜਿਹੜਾ ਉਹ ਕਰੋ, ਇਸ ਨੂੰ ਜਿਹੜਾ ਉਹ ਬਚਾਓ, ਜਿਹੜੀ ਚੀਜ਼ ਦੀ ਲੋੜ ਨਹੀਂ ਆ ਉਸ ਨੂੰ ਉਹ ਨਾ ਚਲਾਓ। ਇਨਫੈਕਟ ਬੇ ਏਰੀਏ ਦੇ ਵਿੱਚ 100 ਡਿਗਰੀ ਤੋਂ ਉੱਤੇ 110 ਡਿਗਰੀ ਤੱਕ ਜਿਹੜੇ ਤਾਪਮਾਨ ਆ ਉਹ ਜਾਣ ਦੀ ਗੁੰਜਾਇਸ਼ ਜਿਹੜੀ ਆ ਉੱਥੇ ਹੈਗੀ ਆ, ਜਿਸ ਕਰਕੇ ਪਾਵਰ ਗ੍ਰਿਡ ਦੇ ਉੱਤੇ ਖਾਸਾ ਜ਼ੋਰ ਜਿਹੜਾ ਉਹ ਪੈ ਸਕਦਾ, ਜਿਸ ਕਰਕੇ ਬਲੈਕ ਆਊਟ ਹੋਣ ਦਾ ਖਤਰਾ ਵੀ ਜਿਹੜਾ ਉਹ ਬਣਿਆ ਪਿਆ ਆ। ਅਤੇ ਇਸ ਦੇ ਨਾਲ ਹੀ ਜਿਹੜੇ ਵਾਈਲਡ ਫਾਇਰਸ ਆ ਉਹਨਾਂ ਨੂੰ ਵੀ ਜਿਹੜਾ ਆ ਉਹ ਲੱਗਣ ਦਾ ਖਤਰਾ ਆ। ਸੋ ਡਾਕਟਰ ਬਾਰ-ਬਾਰ ਸਾਰਿਆਂ ਨੂੰ ਕਹਿ ਰਹੇ ਆ ਅਤੇ ਸਾਰੇ ਲੋਕ ਇੱਕ ਦੂਜੇ ਨੂੰ ਕਹਿ ਰਹੇ ਆ ਵੀ ਹਾਈਡਰੇਟ ਰਹੋ, ਪਾਣੀ ਵੱਧ ਤੋਂ ਵੱਧ ਜਿਹੜਾ ਉਹ ਪੀਓ ਤਾਂ ਜੋ ਹੀਟ ਸਟ੍ਰੋਕ ਆ ਉਸ ਤੋਂ ਜਿਹੜਾ ਉਹ ਬਚਿਆ ਜਾਵੇ। ਕੈਲੀਫੋਰਨੀਆ ਪਾਵਰ ਗ੍ਰਿਡ ਨੇ ਅੱਜ ਪਹਿਲਾ ਜਿਹੜਾ ਫਲੈਕਸ ਅਲਰਟ ਆ ਉਹ ਵੀ ਜਿਹੜਾ ਉਹ ਜਾਰੀ ਕਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਜਨਤਾ ਨੂੰ ਗੁਹਾਰ ਲਾਈ ਆ ਵੀ ਸ਼ਾਮੀ 5 ਤੋਂ 10 ਵਜੇ ਦੇ ਦਰਮਿਆਨ ਵੀਰਵਾਰ ਨੂੰ ਜਿਹੜੀ ਆ ਉਹ ਘੱਟ ਬਿਜਲੀ ਦੀ ਜਿਹੜੀ ਉਹ ਖਪਤ ਕਰੋ, ਨਹੀਂ ਤਾਂ ਗ੍ਰਿਡ ਦੇ ਉੱਤੇ ਜ਼ਿਆਦਾ ਭਾਰ ਪੈ ਕੇ ਫਿਰ ਉਹ ਕਈ ਥਾਵਾਂ ਦੇ ਉੱਤੇ ਬਲੈਕ ਆਊਟ ਜਿਹੜੇ ਆ ਹੋ ਸਕਦੇ ਆ। ਸੇਮ ਜਿਹੜੇ ਆ ਇੱਦਾਂ ਦੀ ਸਥਿਤੀ ਹੀ ਜਿਹੜੀ ਰਾਈਟ ਨਾਓ ਟੈਕਸਸ ਦੇ ਵਿੱਚ ਵੀ ਜਿਹੜੀ ਉਹ ਬਣੀ ਪਈ ਆ। ਉੱਥੇ ਆਲਰੇਡੀ ਬਲੈਕ ਆਊਟ ਹੋਣੇ ਸ਼ੁਰੂ ਹੋ ਚੁੱਕੇ ਆ, ਇੱਥੇ ਜਿਹੜਾ ਆ ਅਜੇ ਹੋਏ ਨਹੀਂ ਪਰ ਹੋਣ ਦੀ ਗੁੰਜਾਇਸ਼ ਬਣੀ ਪਈ ਆ। ਜੀ ਬਿਲਕੁਲ। ਸੈਂਟਰਲ ਵੈਲੀ ਜਿਹੜਾ ਹੈਗਾ ਫ੍ਰਿਜ਼ਨੋ ਬੇਕਰਸਫੀਲਡ ਏਰੀਆ, ਉੱਥੇ ਕਹਿੰਦੇ ਵੀ ਕਈ ਜਗ੍ਹਾ ਦੇ ਉੱਤੇ 113 ਡਿਗਰੀ ਤੱਕ ਟੈਂਪਰੇਚਰ ਚਲੇ ਜਾਊਗਾ। ਐਰੀਜ਼ੋਨਾ, ਨਿਊ ਮੈਕਸੀਕੋ ਅਤੇ ਮੈਕਸੀਕੋ ਦੇ ਏਰੀਏ ਦੇ ਵਿੱਚ ਕਈ ਜਗ੍ਹਾ ਅੱਗਾਂ ਲੱਗੀਆਂ ਹੋਈਆਂ ਆ ਅਤੇ ਉੱਥੋਂ ਧੂੰਆਂ ਵੀ ਜਿਹੜਾ ਤੁਸੀਂ ਆਮ ਦੇਖ ਸਕਦੇ ਹੈਗੇ ਆ। ਪਾਮ ਸਪਰਿੰਗਸ ਏਰੀਏ ਦੇ ਵਿੱਚ 120 ਡਿਗਰੀ ਜਿਹੜਾ ਕੱਲ੍ਹ ਟੈਂਪਰੇਚਰ ਪਹੁੰਚਿਆ ਸੀ। ਇਹ ਰੈਕਡ ਆ, ਕਹਿੰਦੇ ਵੀ ਜੂਨ 15 1961 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਪਹੁੰਚਿਆ ਹੈਗਾ। ਅਤੇ ਜੇ ਅੱਗ ਦੀ ਗੱਲ ਕਰਦੇ ਜਾਈਏ, ਅੱਜ ਸਾਲਟ ਲੇਕ ਵੈਲੀ ਜਿਹੜੀ ਹੈਗੀ ਯੂਟਾ ਦੇ ਵਿੱਚ, ਉੱਥੇ ਇੱਕ ਨਵਾਂ ਅਪਾਰਟਮੈਂਟ ਕੰਪਲੈਕਸ ਦੀ ਕੰਸਟਰਕਸ਼ਨ ਚੱਲ ਰਹੀ ਸੀ ਅਤੇ ਜਿੱਥੇ ਉਸ ਨੂੰ ਅੱਗ ਲੱਗ ਗਈ। ਇਹ 3 ਅਲਾਰਮ ਫਾਇਰ ਕਰਕੇ ਫਾਇਰ ਫਾਈਟਰਸ ਵੱਲੋਂ ਦੱਸੀ ਗਈ ਆ। ਕਹਿੰਦੇ ਵੀ 100 ਫੁੱਟ ਤੋਂ ਉੱਚੀਆਂ ਵੀ ਜਿਹੜੀਆਂ ਅੱਗ ਦੀਆਂ ਲਾਟਾਂ ਆ ਉਹ ਬਹੁਤ ਦੂਰ ਤੋਂ ਦੇਖੀਆਂ ਜਾ ਸਕਦੀਆਂ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਇਲ ਕਰੇਬੀਅਨ ਕਰੂਜ਼ਿਜ਼ ਆ, ਉਹਨਾਂ ਦੇ ਜਿਹੜੇ ਕਰੂਜ਼ ਸ਼ਿਪ ਆ ਉਸ ਦੇ ਵਿੱਚ ਦੇਰੀ ਜਿਹੜੀ ਇੱਕ ਵਾਰੀ ਫੇਰ ਹੋਈ ਆ, ਡਿਲੇ ਜਿਹੜੇ ਉਹਨਾਂ ਨੂੰ ਕਰਨੇ ਪਏ ਕਿਉਂਕਿ ਜਿਹੜੇ ਉਹਨਾਂ ਦੇ ਕੁਛ ਕਰੂ ਮੈਂਬਰਸ ਆ ਉਹ ਕੋਵਿਡ ਦੇ ਲਈ ਫਿਰ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਹੈਗੇ ਆ।
ਓਡੇਸੀ ਆਫ ਸੀਜ਼ ਦੀ ਇਨਾਗੂਰਲ ਸੇਲਿੰਗ ਜਿਹੜੀ ਆ ਪਹਿਲਾਂ 3 ਜੁਲਾਈ ਨੂੰ ਰੱਖੀ ਗਈ ਸੀ, ਪਰ ਹੁਣ ਕਿਉਂਕਿ ਕਰੂ ਦੇ ਕੁਝ ਮੈਂਬਰਸ ਆ ਉਹ ਕੋਵਿਡ ਪੋਜ਼ੀਟਿਵ ਆਏ ਆ, ਇਸ ਕਰਕੇ ਇਸ ਨੂੰ ਇਹਨਾਂ ਨੇ ਪੋਸਟਪੋਨ ਕਰ ਦਿੱਤਾ ਅਤੇ ਹੁਣ 31 ਜੁਲਾਈ ਨੂੰ ਇਹ ਦੁਬਾਰਾ ਜਿਹੜੇ ਕਰੂਜ਼ ਆ ਉੱਥੇ ਸ਼ੁਰੂ ਜਿਹੜਾ ਹੋਵੇਗਾ। ਸੋ ਰੂਟੀਨ ਟੈਸਟਿੰਗ ਦੇ ਦੌਰਾਨ ਕਹਿੰਦੇ ਆ ਇਹ ਹੋਏ ਆ 1400 ਜਾਣਿਆਂ ਦਾ ਕਰੂ ਇਸ ਕਰੂਜ਼ ਸ਼ਿਪ ਦੇ ਵਿੱਚ ਜਿਹੜਾ ਉਹ ਸੀਗਾ। ਸੋ ਹੁਣ ਕਹਿੰਦੇ ਆ ਵੀ ਇਹ ਵੈਕਸੀਨੇਟ 4 ਜੂਨ ਤੱਕ ਸਾਰੇ ਜਾਣੇ ਆ ਉਹ ਉਹਨਾਂ ਨੇ ਵੈਕਸੀਨੇਸ਼ਨ ਜਿਹੜੀ ਸ਼ੁਰੂ ਕਰਵਾ ਦਿੱਤੀ ਅਤੇ 18 ਜੂਨ ਤੱਕ ਸਾਰੇ ਫੁੱਲੀ ਵੈਕਸੀਨੇਟ ਜਿਹੜੇ ਆ ਉਹ ਹੋ ਜਾਣਗੇ। ਚਲੋ ਉਮੀਦ ਕਰਦੇ ਹਾਂ ਵੀ ਇਹ ਜਲਦੀ ਜਿਹੜੇ ਉਹ ਸਿਹਤਯਾਬ ਹੋਣ। ਕਹਿੰਦੇ ਇਹ ਸਾਰੇ ਹੀ ਏਸਿਮਟੋਮੈਟਿਕ ਸੀਗੇ, ਉਹਨਾਂ ਨੂੰ ਕੋਈ ਵੀ ਲੱਛਣ ਜਿਹੜੇ ਆ ਉਹ ਨਹੀਂ ਦਿਸੇ। ਅਗਲੀ ਖਬਰ ਮਿਸੀਸਿਪੀ ਤੋਂ ਆ ਰਹੀ ਆ, ਜਿੱਥੇ ਕਿ ਉੱਥੇ ਦੀ ਸਾਬਕਾ ਇੱਕ ਲਾ ਮੇਕਰ ਜਿਹੜੀ ਹੈਗੀ ਸਟੇਟ ਰਿਪਰੈਜ਼ੈਂਟੇਟਿਵ ਐਸ਼ਲੀ ਹੈਲ ਨੇ ਉਸ ਦਾ ਘਰ ਦੇ ਵਿੱਚ ਹੀ ਗੋਲੀ ਮਾਰ ਕੇ ਜਿਹੜਾ ਘਰ ਦੇ ਬਾਹਰੇ ਸੀ ਕਤਲ ਕਰ ਦਿੱਤਾ ਗਿਆ। ਅਤੇ ਕਹਿੰਦੇ ਵੀ ਇਹ 40 ਸਾਲਾਂ ਦੀ ਰਿਪਬਲਿਕਨ ਅਸੈਂਬਲੀ ਵੂਮੈਨ ਸੀਗੀ। ਡੀ ਸੋਟੋ ਕਾਉਂਟੀ ਡਿਸਟ੍ਰਿਕਟ ਜਿਹੜਾ ਆ 2016 ਤੋਂ ਲੈ ਕੇ 2020 ਤੱਕ ਉਸ ਨੇ ਜਿਹੜਾ ਆ ਯੋਲੋਬੂਸ਼ਾ ਕਾਉਂਟੀ ਜਿਹੜਾ ਆ ਉੱਥੇ ਸਰਵ ਕੀਤਾ ਸੀ। ਅਤੇ ਕਹਿੰਦੇ ਵੀ ਜਿੱਥੇ ਉਸ ਨੂੰ ਗੋਲੀ ਮਾਰੀ ਗਈ ਆ ਸੇਮ ਜਗ੍ਹਾ ਦੇ ਉੱਤੇ ਹੀ ਜਿਹੜੀ ਆ ਉਹਦੀ ਸਿਸਟਰ ਇਨ ਲਾ, ਉਹਦੇ ਹਸਬੈਂਡ ਦੀ ਭੈਣ, ਉਸ ਨੂੰ ਪਿਛਲੇ ਦਸੰਬਰ ਦੇ ਵਿੱਚ ਮਾਰ ਦਿੱਤਾ ਗਿਆ ਸੀ। ਜੀ, ਅੱਜ ਜਿਹੜੇ ਟੈਕਸਸ ਦੇ ਜਿਹੜੇ ਗਵਰਨਰ ਆ ਗ੍ਰੈਗ ਐਬਟ ਆ, ਉਹਨਾਂ ਨੇ ਉਸ ਬਿੱਲ ਨੂੰ ਜਿਹੜਾ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ, ਜਿਸ ਦੇ ਵਿੱਚ ਪਰਮਿਟ ਫਰੀ ਗਨ ਕੈਰਿੰਗ ਜਿਹੜੀ ਆ ਉਹ ਅਲਾਓ ਹੈਗੀ ਆ। ਇਸ ਕਾਨੂੰਨ ਦੇ ਤਹਿਤ 21 ਸਾਲ ਤੋਂ ਵੱਧ ਦੀ ਉਮਰ ਵਾਲਾ ਕੋਈ ਵੀ ਟੈਕਸਸ ਦੇ ਵਿੱਚ ਰਹਿਣ ਵਾਲਾ ਜਿਹੜਾ ਲੀਗਲੀ ਫਾਇਰ ਆਰਮ ਪੋਜ਼ੈਸ ਕਰ ਸਕਦਾ ਆ, ਹੁਣ ਉਸ ਨੂੰ ਪਬਲਿਕ ਪਲੇਸਿਸ ਦੇ ਵਿੱਚ ਹੈਂਡ ਗਨਜ਼ ਕੈਰੀ ਕਰਨ ਦੀ ਇਜਾਜ਼ਤ ਰਹੇਗੀ ਬਗੈਰ ਕਿਸੇ ਪਰਮਿਟ ਤੋਂ। ਸਤੰਬਰ ਤੋਂ ਇਹ ਜਿਹੜਾ ਕਾਨੂੰਨ ਆ ਉਹ ਲਾਗੂ ਜਿਹੜਾ ਉਹ ਕੀਤਾ ਜਾਊਗਾ। HB 1927 1927 ਜਿਹੜਾ ਇਹ ਬਿੱਲ ਆ, ਇਸ ਨੂੰ ਅੱਜ ਕਾਨੂੰਨ ਦਾ ਰੂਪ ਜਿਹੜਾ ਉਹ ਅਖਤਿਆਰ ਕਰ ਦਿੱਤਾ। ਜਿਹੜੇ ਆ ਟੈਕਸਸ ਦੇ ਨਾਲ ਕੁਛ ਕੁ ਹੋਰ ਹੀ ਜਿੰਦੇ ਅਜਿਹੇ ਸੂਬੇ ਹੈਗੇ ਆ ਜਿੱਥੇ ਅਜਿਹੇ ਮੈਜਰਸ ਆ ਉਹ ਪਾਸ ਕੀਤੇ ਗਏ ਹੈਗੇ ਨੇ, ਜਿਸ ਦੇ ਵਿੱਚ ਪਰਮਿਟਲੈਸ ਜਿਹੜੇ ਕੈਰੀ ਆ ਉਹਨਾਂ ਨੂੰ ਅਲਾਓ ਕੀਤਾ ਗਿਆ ਹੈਗਾ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਨਾਲ ਇਸ ਦੇ ਨਾਲ ਕੀ ਜਿਹੜਾ ਹੈ ਉਹ ਫਰਕ ਕੋਈ ਪੈਂਦਾ ਆ ਜਾਂ ਨਹੀਂ ਪੈਂਦਾ। ਟੈਕਸਸ ਦੇ ਵਿੱਚ ਆਲਰੇਡੀ ਜਿਹੜੇ ਉੱਥੇ ਦੇ ਸਿਟੀਜ਼ਨਸ ਆ ਉਹ ਰਾਈਫਲਸ ਆ ਉਹ ਕੈਰੀ ਕਰ ਸਕਦੇ ਆ ਵਿਦਆਊਟ ਐਨੀ ਜਿਹੜੇ ਆ ਲਾਇਸੈਂਸਿਸ। ਅਤੇ ਕਹਿੰਦੇ ਵੀ ਜਿਹੜੇ ਟੈਕਸਸ ਲਾ ਦੇ ਤਹਿਤ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਕੋਲ ਲਾਇਸੈਂਸਿਸ ਹੋਣੇ ਜਿਹੜੇ ਆ ਜ਼ਰੂਰੀ ਆ ਜੇ ਉਹਨਾਂ ਨੇ ਓਪਨ ਕੈਰੀ ਜਿਹੜਾ ਉਹ ਕਰਨਾ ਆ ਜਾਂ ਕੰਸੀਲਡ ਹੈਂਡ ਗਨਸ ਜਿਹੜੀਆਂ ਉਹ ਰੱਖਣੀਆਂ ਆ। ਸੋ ਇਹ ਹੁਣ ਜਿਹੜੇ ਆ ਪਰਮਿਟ ਫਰੀ ਗਨ ਕੈਰਿੰਗ ਜਿਹੜੀ ਆ ਉਸ ਨੂੰ ਇਹਨਾਂ ਨੇ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ ਆ। ਜੀ, ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ, ਜਿੱਥੇ ਕਿ ਜਸਟਿਸ ਡਿਪਾਰਟਮੈਂਟ ਨੇ ਉਸ ਪਾਲਿਸੀ ਨੂੰ ਜਿਹੜਾ ਆ ਓਵਰਟਰਨ ਕਰ ਦਿੱਤਾ ਆ, ਜਿਹਦੇ ਵਿੱਚ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਦੇ ਲਈ ਅਪਲਾਈ ਕਰਦੇ ਸੀ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਜਾਂ ਉਹ ਡੋਮੈਸਟਿਕ ਵਾਇਲੈਂਸ ਦੇ ਅੰਡਰ ਸੀ, ਜਿਸ ਤਰ੍ਹਾਂ ਕੋਈ ਬੀਬੀਆਂ ਆ ਜਾਂ ਲੇਡੀਜ਼ ਆ, ਅਤੇ ਜਾਂ ਉਹ ਗੈਂਗ ਵਾਇਲੈਂਸ ਦਾ ਜਿਹੜੇ ਸ਼ਿਕਾਰ ਸੀਗੇ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਆ ਇਸ ਨੂੰ ਐਕਸਕਲੂਡ ਕੀਤਾ ਸੀ ਵੀ ਉਹ ਨਹੀਂ ਇੱਥੇ ਜਿਹੜਾ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ। ਸੋ ਉਸ ਡਿਸੀਜਨ ਨੂੰ ਜਿਹੜਾ ਰਿਵਰਸ ਕਰ ਦਿੱਤਾ ਗਿਆ ਆ। ਐਸੋਸੀਏਟ ਅਟਾਰਨੀ ਜਨਰਲ ਬਨੀਤਾ ਗੁਪਤਾ ਜਿਹੜਾ ਆ ਉਹਨਾਂ ਨੇ ਇੱਕ ਮੈਮੋ ਦੇ ਵਿੱਚ ਜਿਹੜਾ ਪੂਰੇ ਕੰਟਰੀ ਦੇ ਇਮੀਗ੍ਰੇਸ਼ਨ ਜੱਜਿਸ ਆ ਉਹਨਾਂ ਨੂੰ ਜਿਹੜਾ ਐਕਸਪਲੇਨ ਕੀਤਾ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਸਟਿਮੂਲਸ ਜਿਹੜੇ ਪੈਕੇਜ ਆ 3 ਆਲਰੇਡੀ ਅਮਰੀਕਾ ਦੇ ਵਿੱਚ ਪਾਸ ਹੋ ਚੁੱਕੇ ਆ। ਚੌਥੇ ਸਟਿਮੂਲਸ ਪੈਕੇਜ ਦੀਆਂ ਬਹੁਤ ਸਾਰੀਆਂ ਕਨਸੂਹਾਂ ਗੱਲਾਂ ਬਾਤਾਂ ਜਿਹੜੀਆਂ ਆ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਆ। ਜਿਹੜੇ ਆ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੈਨ ਸਾਕੀ, ਉਹਨਾਂ ਨੇ ਮਈ ਮਹੀਨੇ ਦੇ ਵਿੱਚ ਜਦ ਉਹਨਾਂ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਸੀ, ਉਹਨਾਂ ਨੇ ਉਸ ਟਾਈਮ ਦੇ ਉੱਤੇ ਜਵਾਬ ਦਿੱਤਾ ਸੀ ਕਿ ਕਹਿੰਦੇ ਵੀ ਦੇਖਣਾ ਪਊਗਾ ਵੀ ਕਾਂਗਰਸ ਕੀ ਪ੍ਰਪੋਜ਼ ਜਿਹੜੀ ਉਹ ਕਰਦੀ ਆ, ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਇਹ ਮੁਫਤ ਜਿਹੜੇ ਉਹ ਨਹੀਂ ਹੋਣਗੇ। ਸੋ ਟੈਕਸ ਪੇਅਰਸ ਅਜੇ ਵੀ ਜਿਹੜੇ ਉਡੀਕ ਦੇ ਵਿੱਚ ਹੈਗੇ ਆ ਵੀ ਇਸ ਦੇ ਬਾਰੇ ਕੀ ਜਿਹੜਾ ਉਹ ਕੀਤਾ ਜਾ ਸਕਦਾ। ਇੱਕ ਨਵੀਂ ਸਟੱਡੀ ਯੂਨੀਵਰਸਿਟੀ ਆਫ ਮਿਸ਼ੀਗਨ ਦੀ ਜਿਹੜੀ ਉਹ ਸਾਹਮਣੇ ਆਈ ਆ, ਜਿਹੜੀ ਕੀ ਕਹਿੰਦੇ ਵੀ ਇਹ ਦਰਸਾਉਂਦੀ ਆ ਵੀ ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ, ਹਾਊਸ ਹੋਲਡਸ ਹੈਗੇ ਨੇ, ਘਰ ਨੇ, ਜਿੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਫੂਡ ਸ਼ਾਰਟੇਜਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ, ਅਤੇ ਫਾਈਨੈਂਸ਼ੀਅਲ ਇਨਸਟੇਬਿਲਿਟੀ
ਜਿਹੜੀ ਉਹ ਹੈਗੀ ਆ ਅਤੇ ਸੋ ਇਹ ਹੁਣ ਦੇਖਣਾ ਪਊਗਾ ਵੀ ਇਸ ਦੇ ਵਿੱਚ ਕੀ ਹੁੰਦਾ। ਵੀ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਇਸ ਸਟੱਡੀ 'ਚ ਵੀ ਇਹਨਾਂ ਨੂੰ ਸਟਿਮੂਲਸ ਪੈਕੇਜ ਮਿਲਣ ਦੇ ਨਾਲ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਘਰਾਂ ਦੇ ਵਿੱਚ ਜਿਹੜੀ ਡਿਪਰੈਸ਼ਨ ਦੀ ਜਿਹੜੀ ਰੇਟ ਆ ਉਹ ਵੀ ਬਾਅਦ ਦੇ ਵਿੱਚ ਜਿਹੜੀ ਉਹ ਘਟ ਗਈ ਸੀਗੀ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਚੌਥੇ ਚੈੱਕ ਨੂੰ ਲੈ ਕੇ ਜਿਹੜਾ ਉਹ ਕੀ ਕੋਈ ਕਰਦੇ ਆ ਜਾਂ ਨਹੀਂ ਕਰਦੇ। ਚਾਂਸਿਸ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ, ਅਜੇ ਕੁਛ ਵੀ ਜਿਹੜਾ ਉਹ ਕਿਹਾ ਜਿਹੜਾ ਉਹ ਨਹੀਂ ਜਾ ਸਕਦਾ। ਸੋ ਵੇਜ਼ ਐਂਡ ਮੀਨ ਕਮੇਟੀ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ 80 ਤੋਂ ਵੱਧ ਜਿਹੜੇ ਡੈਮੋਕ੍ਰੇਟਸ ਆ ਜਿਹੜੇ ਕਾਂਗਰਸ ਦੇ ਵਿੱਚ ਉਹਨਾਂ ਨੇ ਇਸ ਦੇ ਲਈ ਪੁਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਪਰ ਲੱਗਦਾ ਨਹੀਂ ਵੀ ਇਸ ਨੂੰ ਬਹੁਤੀ ਟਰੈਕਸ਼ਨ ਹਾਲ ਦੀ ਘੜੀ ਮਿਲ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਸਵੇਰੇ ਵੀ ਡਿਸਕਸ ਕੀਤਾ ਸੀ, ਜਿਹੜਾ ਨਵਾਂ ਵੇਰੀਐਂਟ ਹੈਗਾ ਕਰੋਨਾ ਵਾਇਰਸ ਦਾ, ਡੈਲਟਾ ਵੇਰੀਐਂਟ, ਜਿਹੜਾ ਕਿ ਇੰਡੀਆ ਦੇ ਵਿੱਚ ਓਰੀਜਨ ਹੋਇਆ ਸੀ ਜਿਸ ਦਾ, ਉਹ ਹੁਣ 80 ਮੁਲਕਾਂ ਦੇ ਵਿੱਚ, ਪੂਰੀ ਦੁਨੀਆ ਦੇ 80 ਮੁਲਕਾਂ 'ਚ ਫੈਲ ਚੁੱਕਾ ਹੈਗਾ ਆ। ਡੈਲਟਾ ਵੇਰੀਐਂਟ ਇਸ ਟਾਈਮ USA ਦੇ ਵਿੱਚ 10% ਜਿੰਨੇ ਵੀ ਨਵੇਂ ਕੇਸ ਆ ਰਹੇ ਕਰੋਨਾ ਵਾਇਰਸ ਦੇ, ਉਹਨਾਂ ਨੂੰ ਜਿਹੜਾ ਆ ਰਿਪਰੈਜ਼ੈਂਟ ਕਰਦਾ ਆ। ਪਿਛਲੇ ਹਫ਼ਤੇ ਸਿਰਫ ਇਹ 6% ਤੱਕ ਸੀ। ਸੋ ਬਹੁਤ ਜਲਦੀ ਦੇ ਨਾਲ ਇਹ ਜਿਹੜਾ ਵੇਰੀਐਂਟ ਆ ਇਹ ਫੈਲਦਾ ਹੈਗਾ ਆ। ਪਰ ਗੁੱਡ ਨਿਊਜ਼ ਇਹ ਵੀ ਆ ਵੀ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਵਾ ਲਿਆ ਆ, ਸੋ ਕਹਿੰਦੇ ਵੀ ਉਹਨਾਂ ਨੂੰ ਇਸ ਵੇਰੀਐਂਟ ਜਿਹੜਾ ਕਰੋਨਾ ਵਾਇਰਸ ਹੋਣ ਦੇ ਚਾਂਸ ਕਾਫੀ ਘੱਟ ਹੈਗੇ ਆ। ਪਰ ਹੁਣ 80 ਮੁਲਕਾਂ ਦੇ ਵਿੱਚ ਫੈਲਿਆ ਹੋਵੇ ਅਤੇ 10% ਕੇਸ USA 'ਚ ਹੋਣ, ਸੋ ਥੋੜ੍ਹੀ ਖਤਰੇ ਦੀ ਘੰਟੀ ਤਾਂ ਇਹ ਹੈਗੀ ਆ। ਜੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਜਿਹੜੀ ਮੁਲਾਕਾਤ ਦੇ ਵਿੱਚੋਂ ਇੱਕ ਚੀਜ਼ ਜਿਹੜੀ ਰਾਈਟ ਨਾਓ ਉੱਭਰ ਕੇ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਦੋਨੋਂ ਮੁਲਕ ਨਿਊਕਲੀਅਰ ਟਾਕਸ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜੇ ਉਹ ਚਾਲੂ ਕਰਨਗੇ, ਉਸ ਦੇ ਉੱਤੇ ਗੱਲਬਾਤ ਸ਼ੁਰੂ ਕਰਨਗੇ ਅਤੇ ਆਪੋ ਆਪਣੀਆਂ ਪੋਸਟ ਦੇ ਉੱਤੇ ਜਿਹੜੇ ਅੰਬੈਸਡਰਸ ਆ ਉਹਨਾਂ ਨੂੰ ਉਹ ਹੁਣ ਘੱਲਿਆ ਜਾਵੇਗਾ। ਬਾਈਡਨ ਹੁਣਾਂ ਨੇ ਜਨੇਵਾ ਦੇ ਵਿੱਚ ਪੁਤਿਨ ਦੇ ਨਾਲ ਹੋਈ ਗੱਲਬਾਤ ਨੂੰ ਗੁੱਡ ਪੋਜ਼ੀਟਿਵ ਵੀ ਜਿਹੜਾ ਆ ਉਹ ਆਖਿਆ ਹੈਗਾ ਆ। ਸੋ ਇਸ ਦੇ ਵਿੱਚ ਕਹਿੰਦੇ ਵੀ ਜਿਹੜੇ ਸਾਈਬਰ ਅਟੈਕਸ ਨੂੰ ਲੈ ਕੇ ਪੁਤਿਨ ਨੂੰ ਬਾਈਡਨ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਨਫਰਾਸਟਰਕਚਰ ਦੀਆਂ ਜਿਹੜੀਆਂ 16 ਕ੍ਰਿਟੀਕਲ ਐਂਟੀਟੀਜ਼ ਹੈਗੀਆਂ ਆ, ਇਹ ਆਫ ਲਿਮਿਟਸ ਹੋਣੀਆਂ ਚਾਹੀਦੀਆਂ ਸਾਈਬਰ ਅਟੈਕਸ ਤੋਂ। ਇਹ ਉਹਨਾਂ ਨੇ ਇਸ ਲਈ ਕਹਿੰਦੇ ਵੀ ਕਿਹਾ ਕਿਉਂਕਿ ਰੂਸੀ ਕੁਛ ਜਿਹੜੇ ਸਾਈਬਰ ਹੈਕਰ ਸੀਗੇ ਉਹਨਾਂ ਨੇ ਅਮਰੀਕਾ ਦੇ ਜਿਹੜੇ ਖਾਸ ਕਰਕੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਉੱਤੇ ਜਿਹੜਾ ਅਸਰ ਪਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਉੱਤੇ ਸਾਈਬਰ ਅਟੈਕਸ ਕੀਤੇ ਸੀ। ਦਸੰਬਰ 'ਚ ਇਹਨਾਂ ਨੇ ਸੋਲਰ ਵਿੰਡਸ ਦੇ ਉੱਤੇ ਕੀਤਾ ਸੀ, ਪਿਛਲੇ ਮਹੀਨੇ ਦੇ ਵਿੱਚ ਕਲੋਨੀਅਲ ਪਾਈਪਲਾਈਨ ਦੇ ਉੱਤੇ, ਅਤੇ ਕੁਛ ਹਫ਼ਤੇ ਪਹਿਲਾਂ ਇੱਕ ਮੀਟ ਪ੍ਰੋਸੈਸਿੰਗ ਪਲਾਂਟ JBS ਦੇ ਉੱਤੇ ਜਿਹੜੇ ਸਾਈਬਰ ਅਟੈਕ, ਰੈਂਸਮਵੇਅਰ ਅਟੈਕ ਉਹ ਕੀਤੇ ਗਏ ਸੀ। ਜੀ ਸਾਊਥ ਵੈਸਟ ਏਅਰਲਾਈਨ ਜਿਹੜੀ ਆ ਅੱਜ ਤੀਜੇ ਦਿਨ ਵੀ ਜਿਹੜੀ ਆ ਉਹਨਾਂ ਦੇ ਡਿਲੇ ਜਿਹੜਾ ਚੱਲ ਰਿਹਾ ਹੈਗਾ। ਕੰਪਿਊਟਰ ਗਲਿਚ ਜਿਹੜਾ ਆ ਸਾਊਥ ਵੈਸਟ ਏਅਰਲਾਈਨ ਦੇ ਵਿੱਚ ਆ ਗਿਆ ਸੀ। ਸੋ ਜਿਹਦੇ ਕਰਕੇ ਕਹਿੰਦੇ ਹੰਡਰਡਸ ਆਫ ਫਲਾਈਟ ਜਿਹੜੀਆਂ ਆ ਉਹਨਾਂ ਨੂੰ ਗਰਾਊਂਡ ਕੀਤਾ ਗਿਆ ਹੈਗਾ। ਅਤੇ ਲਾਸ ਵੈਗਸ ਦੇ ਵਿੱਚ ਵੀ ਜਿਹੜੀਆਂ ਫਲਾਈਟਸ ਆ ਉਹ ਡਿਲੇ ਬਹੁਤ ਚੱਲ ਰਹੀਆਂ, ਅਤੇ ਕਹਿੰਦੇ ਵੀ ਏਅਰਪੋਰਟਸ ਦੇ ਉੱਤੇ ਕਾਫੀ ਲੰਮੀਆਂ ਲਾਈਨਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਅਸਾਈਲਮ ਵਾਲਿਆਂ ਦੀ ਵੀ ਜਿਹੜੀ ਗੱਲ ਕੀਤੀ ਸੀ, ਜਸਟਿਸ ਡਿਪਾਰਟਮੈਂਟ ਨੇ ਜਿਹੜੀ ਅਸਾਈਲਮ ਵਾਇਲੈਂਸ ਦੇ ਜਿਹੜੇ ਸਰਵਾਈਵਰ ਆ ਉਹਨਾਂ ਦੇ ਲਈ ਲੱਗਦਾ ਵੀ ਥੋੜ੍ਹੇ ਜਿਹੇ ਦਰਵਾਜ਼ੇ ਜਿਹੜੇ ਉਹ ਹੁਣ ਖੋਲ੍ਹਣ ਜਿਹੜੇ ਉਹ ਜਾ ਰਹੇ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਜਿਹੜੇ ਈਵਨ ਵਾਇਲੈਂਸ ਦੇ ਸ਼ਿਕਾਰ ਲੋਕ ਸੀਗੇ ਉਹ ਅਸਾਈਲਮ ਦੀ ਮੰਗ ਜਿਹੜੀ ਆ ਉਹ ਨਹੀਂ ਸੀ ਕਰ ਸਕਦੇ, ਜਿਹੜੀ ਡੋਮੈਸਟਿਕ ਜਾਂ ਗੈਂਗ ਵਾਇਲੈਂਸ ਦੇ ਨਾਲ ਰਿਲੇਟਡ ਸੀਗੀ। ਪਰ ਅੱਜ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਆਪਣੀ ਉਸ ਪਾਲਿਸੀ ਆ ਉਸ ਨੂੰ ਵਾਪਸ ਲੈ ਲਿਆ ਆ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਜਿਹੜੀ ਇਹ ਪੁਰਾਣੀ ਪ੍ਰੈਸੀਡੈਂਟ ਸੀਗੀ, ਲੀਗਲ ਰੂਲਿੰਗ ਇਸ਼ੂ ਕੀਤੀ ਗਈ ਸੀ, ਉਸ ਨੂੰ ਵਕੇਟ ਕਰਦੇ ਹੋਏ ਵਾਪਸ ਖਾਲੀ ਕਰਦੇ ਹੋਏ ਆਖਿਆ ਵੀ ਜਿਹੜੇ ਲੋਕ ਡੋਮੈਸਟਿਕ ਜਾਂ ਗੈਂਗ ਵਾਇਲੈਂਸ ਦਾ ਵੀ ਸ਼ਿਕਾਰ ਹੋਏ ਆ ਉਹ ਵੀ ਹੁਣ ਅਮਰੀਕਾ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਕਰ ਸਕਣਗੇ। ਜੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਕਹਿੰਦੇ ਵੀ ਫ੍ਰਿਜ਼ਨੋ ਜਿਹੜਾ ਆ USA ਦੇ ਵਿੱਚ ਸਭ ਤੋਂ ਜਿਹੜੇ ਵਰਸਟ ਡਰਾਈਵਰ ਆ ਉਹਨਾਂ ਦੇ ਵਿੱਚ ਜਿਹੜਾ ਫ੍ਰਿਜ਼ਨੋ ਦਾ ਨੰਬਰ ਆਇਆ ਹੈਗਾ। ਨਵੇਂ ਜਿਹੜੀ ਰੈਂਕਿੰਗ ਰਿਵੀਲ ਹੋਈ ਆ ਫ੍ਰਿਜ਼ਨੋ 20 ਦੇ ਮੁਤਾਬਕ। ਕਹਿੰਦੇ ਵੀ ਲੋਕ ਰਫ ਬਹੁਤ ਚਲਾਉਂਦੇ ਆ,
ਪਿਛਲੇ ਮਹੀਨਿਆਂ 'ਚ ਆਪਾਂ ਕਵਰ ਕੀਤਾ ਸੀ ਵੀ ਫ੍ਰਿਜ਼ਨੋ ਨੂੰ ਇੱਕ ਤਰ੍ਹਾਂ ਨਾਲ ਡਰੰਕ ਸਿਟੀ ਵੀ ਕਿਹਾ ਗਿਆ ਸੀ, ਵੀ ਸਭ ਤੋਂ ਵੱਧ ਜਿਹੜੇ ਆ ਸ਼ਰਾਬ ਲੋਕ ਜਿਹੜੇ ਫ੍ਰਿਜ਼ਨੋ ਸਿਟੀ ਦੇ ਵਿੱਚ ਜਿਹੜੇ ਪੀਂਦੇ ਹੈਗੇ ਆ। ਐਕਸੀਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਆ ਫ੍ਰਿਜ਼ਨੋ ਦੇ ਵਿੱਚ। ਸੋ ਇਹ ਦੋਨੋਂ ਹੀ ਚੀਜ਼ਾਂ, ਇੱਕ ਡਰਾਈਵਿੰਗ ਤੇ ਇੱਕ ਡਰਿੰਕਿੰਗ, ਇਹ ਦੋਨੋਂ ਜਿਹੜੀਆਂ ਖਤਰਨਾਕ ਹੈਗੀਆਂ ਆ। ਜੀ, ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਐਜੂਕੇਸ਼ਨ, ਯੂਐਸ ਐਜੂਕੇਸ਼ਨ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਵੀ ਤਕਰੀਬਨ 18,000 ਜਿਹੜੇ ਲੋਕ ਉਹਨਾਂ ਦੇ ਜਿਹੜੇ ਲੋਨ, ਸਟੂਡੈਂਟ ਲੋਨਸ ਆ, ਉਹਨਾਂ ਦਾ ਕੁਛ ਹਿੱਸਾ ਜਿਹੜਾ ਉਹ ਮਾਫ ਕੀਤਾ ਜਾ ਸਕਦਾ ਆ। ਕਹਿੰਦੇ ਵੀ ਜਿਹੜੇ ਫਾਰ ਪ੍ਰੋਫਿਟ ਕਾਲਜ ਚੇਨਸ ਆ, ਜਿਨ੍ਹਾਂ ਨੇ ਅਟੈਂਡ ਜਿਹੜੇ ਉਹ ਕੀਤੇ ਸੀਗੇ, ਜਿਨ੍ਹਾਂ ਨੂੰ ਇਹ ਧਰਵਾਸ ਦਵਾਇਆ ਗਿਆ ਸੀਗਾ ਵੀ ਤੁਸੀਂ ਇੱਥੋਂ ਡਿਗਰੀ ਕਰਕੇ ਜਾਂ ਕੋਰਸ ਕਰਕੇ ਤੁਹਾਨੂੰ ਜਿਹੜੀਆਂ ਜੌਬਸ ਆ ਉਹ ਗਰੰਟਿਡ ਮਿਲਣਗੀਆਂ। ਇੱਦਾਂ ਦੇ ਹੀ ਇੱਕ ਕੇਸ ਦੇ ਵਿੱਚ ਟਰੰਪ ਹੁਣਾਂ ਦੀ ਯੂਨੀਵਰਸਿਟੀ ਵੀ ਜਿਹੜੀ ਫਸੀ ਸੀ, ਜਿੱਥੇ ਉਹਨਾਂ ਨੇ ਝੂਠੇ ਜਿਹੜੇ ਆ ਲੋਕਾਂ ਨੂੰ ਜਿਹੜੇ ਉਹ ਲਾਰੇ ਲਾਏ ਸੀ। ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਇਸ ਚੀਜ਼ ਦੀ ਮੰਗ ਜਿਹੜੀ ਆ ਉਹ ਉੱਠਦੀ ਰਹੀ ਸੀ, ਪਰ ਲੋਨ ਫੋਰਗਿਵਨੈਸ ਇਸ ਤਰੀਕੇ ਦੇ ਨਾਲ ਘੱਟ ਮਿਲੀ ਸੀ। ਇੱਧਰੋਂ ਪ੍ਰੋਗਰੈਸਿਵ ਡੈਮੋਕ੍ਰੇਟਸ ਆ, ਉਹ ਤਾਂ ਕਹਿੰਦੇ ਆ ਵੀ ਸਾਰੇ ਦਾ ਸਾਰਾ ਹੀ ਸਟੂਡੈਂਟ ਲੋਨ ਜਿਹੜਾ ਆ ਉਹ ਮਾਫ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਪਰ ਬਾਈਡਨ ਪ੍ਰਸ਼ਾਸਨ ਖੁਦ, ਜਿਹੜੇ ਬਾਈਡਨ ਹੁਣਾਂ ਦੇ ਏਜੰਡੇ ਦੇ ਉੱਤੇ ਇਹ ਚੀਜ਼ ਪੂਰਨ ਤੌਰ ਦੇ ਉੱਤੇ ਨਹੀਂ ਹੈਗੀ। ਪਰ ਅੱਜ ਜਿਹੜਾ ਇਹਨਾਂ ਨੇ ਕੁਛ ਜਿਹੜੇ 18,000 ਸਟੂਡੈਂਟਸ ਆ, ਜਿਹੜੇ ਕਿ ਸਾਬਕਾ ਵਿਦਿਆਰਥੀ ਸੀਗੇ ITT ਟੈਕਨੀਕਲ ਇੰਸਟੀਚਿਊਟ, ਉਸ ਦੇ ਜਿਹੜੀ ਕਿ ਇੱਕ ਚੇਨ 2016 ਦੇ ਵਿੱਚ ਬੰਦ ਜਿਹੜੀ ਉਹ ਹੋ ਗਈ ਸੀ, ਜਦੋਂ ਓਬਾਮਾ ਕਾਰਜਕਾਲ ਦੇ ਦੌਰਾਨ ਇਹਨਾਂ ਦੇ ਉੱਤੇ ਕਾਫੀ ਸੈਂਕਸ਼ਨਸ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਹੁਣ ਉਹਨਾਂ ਦੇ ਜਿਹੜੇ ਲੋਨਸ ਆ ਉਹ ਮਾਫ ਜਿਹੜੇ ਆ ਉਹ ਕੀਤੇ ਜਾ ਸਕਦੇ ਆ। ਕਹਿੰਦੇ ਵੀ $500 ਮਿਲੀਅਨ ਦਾ ਜਿਹੜਾ ਡੈਟ ਇਹ 18,000 ਜਿਹੜੇ ਵਿਦਿਆਰਥੀ ਇਸ ਇੰਸਟੀਚਿਊਟ ਤੋਂ ਜਿਹੜੇ ਪੜ੍ਹੇ ਆ, ਉਹਨਾਂ ਨੂੰ ਜਿਹੜਾ ਉਹ ਫਾਇਦਾ ਹੋਵੇਗਾ। ਜੀ, ਆਪਾਂ ਸਟਾਕ ਦੀ ਵੀ ਗੱਲ ਕਰਨੀ ਆ। ਜਿਸ ਤਰ੍ਹਾਂ DUI ਦੀ ਗੱਲ ਕਰਦੇ ਸੀ, ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਹੈ ਵੀ ਉਹ ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤੜਕੇ 1 ਵਜੇ ਤੱਕ ਚੈੱਕ ਪੁਆਇੰਟ ਰੱਖਣਗੇ ਵੱਖ-ਵੱਖ ਜਗ੍ਹਾ ਦੇ ਉੱਤੇ, ਤਾਂ ਕਿ ਲੋਕਾਂ ਨੂੰ ਜਿਹੜਾ ਫੜਿਆ ਜਾ ਸਕੇ ਜਿਹੜੇ ਡਰਿੰਕ ਕਰਕੇ ਡਰਾਈਵ ਕਰਦੇ ਆ। ਕਹਿੰਦੇ ਜੇ ਇੱਕ DUI ਮਿਲ ਜਾਏ ਤਾਂ ਲਗਭਗ $10,000 ਦੇ ਕਰੀਬ ਤੁਹਾਡਾ ਖਰਚਾ ਹੋ ਜਾਂਦਾ, ਤੇ ਤੁਹਾਨੂੰ ਜੇਲ੍ਹ ਟਾਈਮ ਤੇ ਫਾਈਨ ਵੀ ਹੋ ਸਕਦਾ ਹੈ। ਜੀ, ਸੋ ਸਟਾਕ ਮਾਰਕੀਟ ਦੇ ਜੇ ਨਜ਼ਰ ਮਾਰਦੇ ਜਾਈਏ, ਅੱਜ ਫੈਡਸ ਨੇ ਰੇਟ ਨਾ ਵਧਾਉਣ ਕਰਕੇ ਜਾਂ 2023 ਦੇ ਵਿੱਚ ਰੇਟ ਦੁਬਾਰਾ ਵਧਾਉਣ ਦੀ ਗੱਲ ਤੋਂ ਬਾਅਦ ਦੇ ਵਿੱਚ ਡਾਓ ਜੋਨਸ ਜਿਹੜਾ ਉਹ ਲੁੜਕਿਆ। ਅੱਜ 265 ਪੁਆਇੰਟ ਇਸ ਦੇ ਵਿੱਚ ਗਿਰਾਵਟ ਜਿਹੜੀ ਉਹ ਆਈ, 34,033 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 33 ਪੁਆਇੰਟ ਡਿੱਗੇ, 14,040 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 23 ਪੁਆਇੰਟ ਡਿੱਗੇ, 4224 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ ਕੱਲ੍ਹ ਦੇ ਮੁਕਾਬਲੇ ਥੋੜ੍ਹੀ ਜਿਹੀ ਵਧੀ, 1.57% ਦੇ ਉੱਤੇ ਗਈ, ਅਤੇ ਸੋਨੇ ਦਾ ਭਾਅ $1,817 ਪ੍ਰਤੀ ਆਊਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 22 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 28 ਪੈਸੇ ਦੇ ਬਰਾਬਰ ਰਹੀ ਆ। ਜੀ, ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਿਟਕੋਇਨ ਦੀ ਕੀਮਤ $38,635 ਰਹੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।